ਕਿ ਬਾਦਲ ਦਲ ਦੇ ਥਾਪੇ ਹੋਏ ਜਥੇਦਾਰਾਂ ਤੋਂ, ਉਸ ਸਿਸਟਮ ਦੇ ਵਿੱਚੋਂ ਥਾਪੇ ਹੋਏ ਜਥੇਦਾਰਾਂ ਤੋਂ ਤਾਂ ਕੋਈ ਆਸ ਹੀ ਨਹੀਂ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਚੱਬੇ ਦੀ ਧਰਤੀ ਉੱਤੇ ਸਰਬੱਤ ਖਾਲਸਾ ਦੇ ਵਿੱਚ ਸੰਗਤਾਂ ਨੇ ਇੰਨੇ ਭਾਰੀ ਇਕੱਠ ਦੇ ਵਿੱਚ ਜਥੇਦਾਰ ਥਾਪੇ ਸੀ, ਉਹ ਇਸ ਭਾਈ ਦੀਪ ਸਿੱਧੂ ਵਾਲੇ ਘਟਨਾਕ੍ਰਮ ਦੇ ਵਿੱਚ ਬਹੁਤ ਅਹਿਮ ਹੁੰਦੇ। ਸੰਗਤਾਂ ਜਿਹੜੀਆਂ ਉਹ ਉਡੀਕ ਰਹੀਆਂ ਹੁੰਦੀਆਂ ਕਿ ਕੱਲ ਦੇ ਇਕੱਠ ਵਿੱਚ ਸਾਡੇ ਜਥੇਦਾਰ ਸਾਹਿਬ ਸਾਨੂੰ ਕੀ ਅਗਵਾਈ ਦਿੰਦੇ। ਔਰ ਜੋ ਅੰਤ ਹੈ ਉਹ ਬੜਾ ਚੰਗਾ ਹੋਇਆ। ਉਹਦੇ ਵਿੱਚ ਉਹਦੀ ਹਸਤੀ ਨੇ ਕੌਮ ਦੀ ਜਵਾਨੀ ਨੂੰ ਟੁੰਬਿਆ। ਜਾਣਾ ਤਾਂ ਇੱਕ ਦਿਨ ਉਹਨੇ ਸੀਗਾ ਹੀ। ਬੀਤੇ ਦੌਰ ਵਿੱਚ ਜੋ ਉਸ ਵੇਲੇ ਦੀ ਜਵਾਨੀ ਨੇ, ਜੋ ਕੁਝ ਸੰਤ ਜਰਨੈਲ ਸਿੰਘ ਜੀ ਖਾਲਸਾ ਆਪਣੇ ਡਰਾਮ ਦੀਆਂ ਉਹਨਾਂ ਤਕਰੀਰਾਂ ਨੂੰ ਸੁਣਨ ਸੁਣਾਉਣ ਦੇ ਲਈ ਜਿਵੇਂ ਸਾਧਨ ਕੀਤੇ ਨੇ, ਉਹ ਵੀ ਇੱਕ ਕਮਾਲ ਦੀ ਗੱਲ ਸੀ। ਭੇਡਾਂ ਇੱਕੋ ਜਿਹੀ ਗੱਲ ਕਰਦੀਆਂ। ਸ਼ੇਰ ਜਿਹੜਾ ਹੁੰਦਾ ਉਹ ਛੇਤੀ ਕੀਤੇ ਕਿਸੇ ਦੀ ਈ ਨੂੰ ਨਹੀਂ ਮੰਨਦਾ। ਸਰਕਸ ਵਾਲੇ ਸ਼ੇਰ ਨਹੀਂ ਹੁੰਦੇ। ਸਰਕਸ ਵਾਲੇ ਤਾਂ ਸਰਕਸ ਦੇ ਮਾਸਟਰ ਦੇ ਰਿੰਗ ਮਾਸਟਰ ਦੇ ਇਸ਼ਾਰੇ ਤੇ ਨੱਚਦੇ ਆ ਨਾ। ਉਹ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਸਿੰਘ ਨੇ, ਹਰੇਕ ਹੀ ਜਿਹੜਾ ਕੌਮ ਲਈ ਕੁਝ ਕਰ ਰਿਹਾ, ਸਾਨੂੰ ਹਰੇਕ ਦੀ ਕਦਰ ਕਰਨੀ ਚਾਹੀਦੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੰਦੀਪ ਸਿੰਘ ਸਿੱਧੂ, ਦੀਪ ਸਿੱਧੂ, ਜਿਨ੍ਹਾਂ ਦੀ ਅੰਤਮ ਅਰਦਾਸ ਕੱਲ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਹੋਣੀ ਆ, ਤੇ ਇਹ ਆਖਿਆ ਜਾ ਰਿਹਾ ਤੇ ਪੂਰੀ ਆਸ ਆ ਕਿ ਲੱਖਾਂ ਦੀ ਗਿਣਤੀ ਵਿੱਚ ਸਿੱਖ ਉੱਥੇ ਪਹੁੰਚਣ। ਬਹੁਤ ਕੌਮ ਦੇ ਵਿੱਚ ਇਸ ਪਾਸਿਓਂ, ਇਸ ਪੱਖ ਤੋਂ ਇਹ ਇਸ ਵੇਲੇ ਮਾਹੌਲ ਆ ਕਿ ਜਿਹੜਾ ਭਾਈ ਦੀਪ ਸਿੱਧੂ ਨੇ ਪੰਥ ਲਈ, ਕੌਮ ਲਈ ਆਪਦਾ ਯੋਗਦਾਨ ਪਾਇਆ, ਉਹਦੇ ਮੁਤਲਕ ਹਰੇਕ ਉੱਥੇ ਪਹੁੰਚਣਾ ਚਾਹੁੰਦਾ। ਸਾਫ਼ ਦਿਖਦਾ ਹੈਗਾ ਵੀ ਹਰੇਕ ਦੇ ਮਨ ਅੰਦਰ ਇਸ ਵੇਲੇ ਕੌਮੀ ਦਰਦ ਜਿਹੜਾ ਹੈ ਉਹ ਉਛਾਲੇ ਮਾਰ ਰਿਹਾ। ਤੇ ਇਹੋ ਜਿਹੇ ਮੌਕੇ ਸਾਡੇ ਇਤਿਹਾਸ ਵਿੱਚ, ਸਾਡੇ ਹੁਣ ਦੇ ਵੇਲਿਆਂ 'ਚ ਬੜੀ ਵਾਰ ਆਏ ਨੇ। ਪਿੱਛੇ ਜੇ ਜਦੋਂ 2015 ਦੇ ਵਿੱਚ ਬਰਗਾੜੀ ਬੇਅਦਬੀ ਹੋਈ, ਕੋਟਕਪੂਰਾ, ਬਹਿਬਲ ਕਲਾਂ ਕਾਂਡ ਵਾਪਰੇ, ਉਸ ਤੋਂ ਬਾਅਦ ਵਿੱਚ ਵੀ ਚੱਬੇ ਦੇ ਵਿੱਚ ਇੱਕ ਬਹੁਤ ਭਾਰੀ ਇਕੱਠ ਹੋਇਆ ਸੀ। ਕੋਈ 5 ਲੱਖ ਕਹਿੰਦਾ, ਕੋਈ 10 ਲੱਖ ਕਹਿੰਦਾ, ਪਰ ਇਹ ਮੰਨਣਾ ਪਊ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਉੱਥੇ ਜੁੜੀਆਂ ਸੀ। ਤੇ ਉਸ ਮੌਕੇ ਪ੍ਰਬੰਧਕਾਂ ਨੇ ਫੈਸਲੇ ਲਏ। ਤਖਤਾਂ ਦੇ ਜਥੇਦਾਰ ਵੀ ਥਾਪੇ ਗਏ। ਭਾਈ ਜਗਤਾਰ ਸਿੰਘ ਹਵਾਰਾ ਨੂੰ ਉਸ ਮੌਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਭਾਈ ਬਲਜੀਤ ਸਿੰਘ ਦਾਦੂਵਾਲ ਨੂੰ, ਭਾਈ ਅਮਰੀਕ ਸਿੰਘ ਅਜਨਾਲੇ ਨੂੰ, ਭਾਈ ਧਿਆਨ ਸਿੰਘ ਮੰਡ ਨੂੰ ਜਥੇਦਾਰ ਥਾਪਿਆ ਗਿਆ। ਹੋਰ ਵੀ ਬਹੁਤ ਫੈਸਲੇ ਕੀਤੇ ਗਏ, ਪਰ ਅੰਤ ਜਿਹੜਾ ਸੀ ਉਹ ਕੋਈ ਬਹੁਤਾ ਚੰਗਾ ਜਾਂ ਬਹੁਤਾ ਵਧੀਆ ਨਹੀਂ ਹੋਇਆ। ਨਿਰਾਸ਼ਾ ਹੀ ਹੱਥ ਲੱਗੀ। ਉਸ ਸਮਾਗਮ ਦੇ ਵਿੱਚ ਬਹੁਤ ਸਾਰੇ ਸੱਜਣ ਜਿਹੜੇ ਨਹੀਂ ਸਹਿਮਤ ਸੀ ਫੈਸਲਿਆਂ ਨਾਲ ਜਾਂ ਸਮਾਗਮ ਵਿੱਚ ਨਹੀਂ ਗਏ ਸੀ, ਉਹਨਾਂ ਵਿੱਚ ਬਹੁਤ ਸਾਰੇ ਸਿੱਖ ਆਗੂਆਂ ਨੂੰ, ਸਿੱਖ ਜਥੇਬੰਦੀਆਂ ਨੂੰ ਇਸ ਗੱਲ ਕਰਕੇ ਬਹੁਤ ਜ਼ਿਆਦਾ ਨਿੰਦਿਆ ਭੰਡਿਆ ਗਿਆ ਕਿ ਇਹ ਚੱਬੇ ਵਿੱਚ ਕਿਉਂ ਨਹੀਂ ਗਏ, ਇਹਨਾਂ ਨੇ ਜਥੇਦਾਰ ਥਾਪਣ ਵਾਲੀ ਗੱਲ ਦਾ ਸਾਥ ਕਿਉਂ ਨਹੀਂ ਦਿੱਤਾ, ਇਹ ਸਿੱਖਾਂ ਤੋਂ ਵੱਖਰਾ ਹੀ ਚੱਲਦੇ ਆ, ਇਹ ਕਾਹਦੇ ਖਾਲਿਸਤਾਨੀ ਆ, ਇਹ ਕਾਹਦੇ ਪੰਥਕ ਆ। ਬਹੁਤ ਅਵਾ ਤਵਾ ਉਸ ਮੌਕੇ ਬੋਲਿਆ ਗਿਆ। ਬਾਅਦ ਵਿੱਚ ਸਮਾਂ ਬੀਤਿਆ ਤੇ ਬਹੁਤ ਸਾਰੇ ਉਹ ਗੁਰਸਿੱਖ ਜਿਨ੍ਹਾਂ ਨੇ ਮਾੜਾ ਬੋਲਿਆ ਸੀ, ਉਹਨਾਂ ਨੇ ਆਪ ਮੰਨਿਆ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਜਿਹੜੇ ਫੈਸਲੇ ਅੱਜ ਸਾਨੂੰ ਇੰਨੇ ਵਧੀਆ ਲੱਗਦੇ ਆ, ਇੰਨੇ ਸਹੀ ਲੱਗਦੇ ਆ, ਵੀ ਇਹ ਕੋਈ ਬਹੁਤੇ ਵਧੀਆ ਸਾਬਤ ਨਹੀਂ ਹੋਣਗੇ। ਤੇ ਵਾਕਿਆ ਹੀ ਇਹ ਗੱਲ ਧਿਆਨ ਮੰਗਦੀ ਆ ਕਿ ਲੱਖਾਂ ਦੇ ਇਕੱਠ ਵਿੱਚ ਜਦੋਂ ਸਰਬੱਤ ਖਾਲਸਾ ਦੇ ਵਿੱਚ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ, ਜਦੋਂ ਉਹਨਾਂ ਦੀਆਂ ਬਾਦਲ ਸਰਕਾਰ ਨੇ ਬੜੀ ਜਲਦੀ ਗ੍ਰਿਫਤਾਰੀਆਂ ਕੀਤੀਆਂ, ਤਾਂ ਉਹਨਾਂ ਗ੍ਰਿਫਤਾਰੀਆਂ ਦੇ ਖਿਲਾਫ ਪੰਜਾਬ ਦੇ ਵਿੱਚ, ਪੰਥ ਦੇ ਵਿੱਚ ਉਹੋ ਜਿਹਾ ਕੋਈ ਬਹੁਤ ਵੱਡਾ ਰੋਸ ਜਿਹੜਾ ਸੜਕਾਂ ਤੇ ਨਹੀਂ ਦਿਖਿਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਸ ਤਰ੍ਹਾਂ ਦੇ ਮਾਹੌਲ ਵਿੱਚ, ਜਿਸ ਤਰ੍ਹਾਂ ਦੇ ਹਾਲਾਤ ਵਿੱਚ ਚੱਬੇ ਦੀ ਧਰਤੀ ਤੇ ਹੋਏ ਇਕੱਠ ਵਿੱਚ
ਜਥੇਦਾਰ ਥਾਪੇ ਗਏ ਸੀ, ਜਦੋਂ ਉਹਨਾਂ ਜਥੇਦਾਰਾਂ ਨੂੰ ਬੇਲੋੜੇ ਤੌਰ ਤੇ ਬਿਨਾਂ ਕਿਸੇ ਗੱਲ ਤੋਂ ਬਾਦਲ ਸਰਕਾਰ ਨੇ ਫੜ ਕੇ ਜੇਲ੍ਹਾਂ 'ਚ ਤੁੰਨ ਦਿੱਤਾ, ਤਾਂ ਉਹ ਲੱਖਾਂ ਸੰਗਤਾਂ ਦੇ ਨਾਲ ਹੋਰ ਜਿਹੜੀਆਂ ਸੀਗੀਆਂ ਸਾਰੀ ਸਿੱਖ ਕੌਮ ਆ ਜਿਹੜੀ ਉਹ ਸੜਕਾਂ ਤੇ ਆ ਬਹਿੰਦੀ ਕਿ ਪਹਿਲਾਂ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ। ਬੇਅਦਬੀ ਕਰਨ ਵਾਲੀ ਧਿਰ ਡੇਰਾ ਸਰਸਾ ਦਾ ਡਟ ਕੇ ਸਾਥ ਦਿੱਤਾ। ਤੇ ਜੇ ਸੰਗਤਾਂ ਉਹਨਾਂ ਦੁਸ਼ਟਾਂ ਦੇ ਖਿਲਾਫ ਕਾਰਵਾਈ ਕਰਵਾਉਣ ਦੀ ਮੰਗ ਦੇ ਤਹਿਤ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸੀ, ਤਾਂ ਤੁਸੀਂ ਡਾਂਗਾਂ ਗੋਲੀਆਂ ਨਾਲ ਉੱਥੇ ਦੋ ਸਿੰਘਾਂ ਦੀਆਂ ਸ਼ਹਾਦਤਾਂ ਵੀ ਹੋਈਆਂ ਤੇ ਬਹੁਤ ਵੱਡੇ ਭਾਰੀ ਸਿੰਘਾਂ ਨੂੰ ਫੱਟੜ ਕੀਤਾ। ਤੇ ਹੁਣ ਤੁਸੀਂ ਬਿਲਕੁਲ ਸਿਰੇ ਦੀ ਬੇਹਯਾਈ ਕਰਦਿਆਂ ਹੋਇਆਂ ਸਿੱਖ ਸੰਗਤਾਂ ਦੀ ਭਾਵਨਾ ਅਨੁਸਾਰ ਹੋਏ ਫੈਸਲੇ ਤਹਿਤ ਜਿਨ੍ਹਾਂ ਨੂੰ ਜਥੇਦਾਰ ਥਾਪਿਆ ਗਿਆ, ਉਹਨਾਂ ਤੇ ਝੂਠੇ ਮੁਕੱਦਮੇ ਬਣਾ ਕੇ ਉਹਨਾਂ ਨੂੰ ਜੇਲ੍ਹ 'ਚ ਸੁੱਟ ਰਹੇ। ਪਰ ਇਸ ਤਰ੍ਹਾਂ ਦੀ ਗੱਲ ਕੋਈ ਬਣੀ ਨਹੀਂ। ਉਹ ਸੰਗਤਾਂ ਜਿਹੜੀਆਂ ਕਿ ਅਜੇ ਮਹੀਨਾ ਪਹਿਲਾਂ ਜਦੋਂ ਬੇਅਦਬੀ ਦਾ ਕਾਂਡ ਵਾਪਰਿਆ ਬਰਗਾੜੀ ਦੇ ਵਿੱਚ, ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ, ਜਿਹੜੀਆਂ ਸੜਕਾਂ ਤੇ ਆ ਕੇ ਬੈਠ ਗਈਆਂ, ਜਿਹੜੀਆਂ ਚੱਬੇ 'ਚ ਵੀ ਪਹੁੰਚ ਗਈਆਂ, ਉਹ ਸੰਗਤਾਂ ਇਹਨਾਂ ਗ੍ਰਿਫਤਾਰੀਆਂ ਦੇ ਖਿਲਾਫ ਕੋਈ ਬਹੁਤਾ ਵਧੀਆ ਪ੍ਰਤੀਕਿਰਿਆ ਨਹੀਂ ਕਰ ਸਕੀਆਂ। ਉਸ ਤੋਂ ਬਾਅਦ ਵਿੱਚ ਸਮਾਂ ਬੀਤਿਆ ਤੇ ਸਿੱਖ ਜਥੇਬੰਦੀਆਂ ਦੀਆਂ ਲਗਾਤਾਰ ਕੋਸ਼ਿਸ਼ਾਂ, ਮੀਟਿੰਗਾਂ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਦੀ ਕਮਾਂਡ ਹੇਠ ਬਰਗਾੜੀ ਦੇ ਵਿੱਚ ਮੋਰਚਾ ਲਾਇਆ ਗਿਆ। ਉਸ ਮੋਰਚੇ ਦਾ ਐਂਡ ਭਾਈ ਧਿਆਨ ਸਿੰਘ ਮੰਡ ਜਾਂ ਉਹਨਾਂ ਦੇ ਕੁਝ ਨਜ਼ਦੀਕੀਆਂ ਨੇ ਸਿੱਖ ਭਾਵਨਾਵਾਂ ਦੇ ਉਲਟ ਕਰ ਦਿੱਤਾ। ਬੇਸ਼ੱਕ ਸੰਗਤਾਂ ਨੇ ਇਤਰਾਜ਼ ਜ਼ਾਹਿਰ ਕੀਤਾ ਪਰ ਨਹੀਂ ਸੁਣਵਾਈ ਹੋਈ। ਹੁਣ ਬੇਸ਼ੱਕ ਜਿਨ੍ਹਾਂ ਨੇ ਉਹ ਮੋਰਚਾ ਖਤਮ ਕਰਵਾਇਆ ਸੀ, ਉਹਨਾਂ ਖਿਲਾਫ ਭਾਈ ਧਿਆਨ ਸਿੰਘ ਮੰਡ ਇਹਨਾਂ ਦਿਨਾਂ ਦੇ ਵਿੱਚ ਕਈ ਹੁਕਮਨਾਮੇ ਪੰਥ ਚੋਂ ਤਨਖਾਹੀਆ ਕਰਾ ਦੇਣ ਦੇ ਜਾਂ ਸਿੱਖ ਸੰਗਤਾਂ ਨੂੰ ਆਦੇਸ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿੱਚ ਦੇ ਰਹੇ ਆ। ਪਰ ਉਦੋਂ ਇਹਨਾਂ ਲੋਕਾਂ ਤੇ ਅੰਨਾ ਯਕੀਨ ਕੀਤਾ ਕਿ ਕਾਂਗਰਸ ਪਾਰਟੀ ਦੇ ਇਹ ਆਗੂ ਕਹਿੰਦੇ ਆ ਕਿ ਅਸੀਂ ਕਾਰਵਾਈ ਕਰਕੇ ਦਿਖਾਵਾਂਗੇ। ਹੁਣ ਗੱਲ ਸਾਰੀ ਸਪਸ਼ਟ ਨੰਗੀ ਹੋ ਚੁੱਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹ 5 ਕਾਂਗਰਸੀ ਲੀਡਰਾਂ ਨੂੰ ਭੇਜਿਆ ਹੀ ਇਸ ਕਰਕੇ ਸੀ ਕਿ ਇੱਕ ਵਾਰੀ ਤੁਸੀਂ ਇਹ ਮੋਰਚਾ ਕਿਸੇ ਤਰੀਕੇ ਨਾਲ ਜੋ ਵੀ ਮਰਜ਼ੀ ਕਹੋ ਖਤਮ ਕਰਵਾ ਦਿਓ, ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੇ। ਤੇ ਹੁਣ ਸਿਆਸੀ ਤੌਰ ਦੇ ਉੱਤੇ ਜੋ ਬਾਦਲ ਦਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਾਂਝ ਸੀ, ਜੋ ਭਾਜਪਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਹੁਣ ਸੰਬੰਧ ਜੱਗ ਜ਼ਾਹਿਰ ਨੇ, ਉਹ ਗੱਲ ਉਦੋਂ ਜਦੋਂ ਕੋਈ ਭਾਈ ਧਿਆਨ ਸਿੰਘ ਮੰਡ ਨੂੰ ਦੱਸਦਾ ਸੀ, ਸਮਝਾਉਂਦਾ ਸੀ ਕਿ ਮੰਡ ਸਾਹਿਬ ਇਹਨਾਂ ਕਾਂਗਰਸੀ ਲੀਡਰਾਂ ਨੇ ਵਫਾ ਨਹੀਂ ਕਰਨੀ, ਕੈਪਟਨ ਅਮਰਿੰਦਰ ਸਿੰਘ ਆਪਣੇ ਨਾਲ ਪੱਤਾ ਖੇਡ ਰਿਹਾ, ਤਾਂ ਭਾਈ ਧਿਆਨ ਸਿੰਘ ਮੰਡ ਕਹਿੰਦੇ ਸੀ ਜਿਹੜੀ ਕਬਰ ਦੇ ਵਿੱਚ, ਜਿਹੜੇ ਟੋਏ ਦੇ ਵਿੱਚ, ਜਿਹੜੀ ਖੱਡ ਦੇ ਵਿੱਚ ਬਾਦਲ ਡਿੱਗ ਪਿਆ, ਉਸੇ ਖੱਡ ਦੇ ਵਿੱਚ ਫਿਰ ਕੈਪਟਨ ਪੈ ਜਾਊਗਾ। ਬੇਸ਼ੱਕ ਸਿੱਖ ਜਜ਼ਬਾਤਾਂ ਦੇ, ਸਿੱਖ ਕੌਮ ਦੇ ਅਰਦਾਸਾਂ ਦੇ ਸਦਕਾ ਅੱਜ ਕੈਪਟਨ ਅਮਰਿੰਦਰ ਸਿੰਘ ਵੀ ਗੱਦੀ ਤੋਂ ਲੈ ਕੇ ਉਹ ਤੁਰਿਆ ਫਿਰਦਾ ਹੈ, ਪਰ ਇਹ ਗੱਲ ਤਾਂ ਹੈ ਨਾ ਕਿ ਸਾਡੇ ਨਾਲ ਫਿਰ ਠੱਗੀ ਵੱਜੀ ਹੈ। ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚ ਬੰਦ ਨੇ ਤੇ ਜਿਹੜੇ ਬਾਹਰ ਜਥੇਦਾਰ 3 ਥਾਪੇ ਸੀ, ਉਹਦੇ ਚ ਅਮਰੀਕ ਸਿੰਘ ਜਨਾਲੇ ਦਾ ਆਪਦਾ ਹਿਸਾਬ ਕਿਤਾਬ ਆ, ਦਾਦੂਵਾਲ ਨੇ ਆਪਦਾ ਰਾਹ ਫੜ ਲਿਆ, ਤੇ ਜਿਹੜੀਆਂ ਸੰਗਤਾਂ ਉਦੋਂ ਜਕਾਰੇ ਛੱਡ ਰਹੀਆਂ ਸੀ ਉਹ ਸੁੰਨ ਜਿਹੀਆਂ ਹੋਈਆਂ ਪਈਆਂ ਨੇ ਕਿ ਕੀ ਬਣਿਆ। ਭਾਈ ਧਿਆਨ ਸਿੰਘ ਮੰਡ ਜਿਨ੍ਹਾਂ ਤੇ ਸਭ ਤੋਂ ਵੱਧ ਆਸ ਸੀ, ਉਹਨਾਂ ਦੀ ਕਮਾਂਡ ਹੇਠ ਬਰਗਾੜੀ ਮੋਰਚੇ ਦਾ ਜੋ ਹਸ਼ਰ ਹੋਇਆ, ਉਹ ਤੋਂ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਔਖਾ ਹੋ ਗਿਆ। ਲੋਕ ਮਖੌਲਾਂ ਕਰਦੇ ਆ, ਆਪਸ ਵਿੱਚ ਹੀ ਟਕਰਾਅ ਜਿਹੜਾ ਹੋਇਆ, ਆਪਸ ਵਿੱਚ ਹੀ ਜੋ ਬੋੜ ਵਿਗਾੜ ਹੋਇਆ ਭਾਈ ਧਿਆਨ ਸਿੰਘ ਮੰਡ ਦਾ,
आई दादूवाल का, वो सारिਆਂ ਦੇ ਸਾਹਮਣੇ। ਤੇ ਇਹ ਸਾਰਾ ਕੁਝ उस घटनाक्रम तो बाद होया ਜਿਹੜਾ घटनाक्रम साहिब श्री गुरु ग्रंथ साहिब जी के पावन स्वरूप ਨੂੰ बुरज जवाहर के तो 1 जून 2015 ਨੂੰ डेरा सरसा ਵੱਲੋਂ चोरी करन तो शुरू ਹੁੰਦਾ ਤੇ ਉਹਦਾ ਸਿਖਰ ਸੀਗਾ ਚੱਬੇ ਦੇ ਵਿੱਚ ਲੱਖਾਂ ਸੰਗਤਾਂ ਦਾ ਇਕੱਠ। ਲੱਖਾਂ ਸੰਗਤਾਂ ਦਾ ਉਹ ਇਕੱਠ मीडिया ने, सिख इतिहासकारां ने, चिंतकां ने यह मन्निया सीगा भी जिवें 1984 के घल्लूघारे तो बाद अमृतसर की धरती उत्ते बड़े इकट्ठ होए, पर जिस तरीके का जोश, जिस तरीके के फैसले 26 जनवरी 1986 के सरबत खालसा विच होए सी, जिस तरीके जिस हिसाब नाल उदों लोकां विच संगतां दे विच इतिहासक तौर दे उत्ते उत्साह सी, उवें दा कुछ महसूस हो रहा सीगा ਚੱਬੇ वाली धरती ते होए सरबत खालसा मोर्चा। 26 जनवरी 1986 ते ਚੱਬੇ ਦੀ ਧਰਤੀ उत्ते 10 नवंबर 2015 ਦਾ सरबत खालसा। दोनों मौके संगतां ने कोई कसर नहीं छड्डी। संगतां ने जो विश्वास, जो भरोसा, जो लीडरशिप ने फैसले किए, उहदे प्रति आपदी जो बनदी जिम्मेवारी सी वो निभाई। पर लीडरशिप जिहड़ी आ वो गल नूं संभाल नहीं सकी, सही सेध ते सही प्रोग्राम नहीं दे सकी। 1986 वाले सरबत खालसा दे विच बाकी सारे फैसले पासे रह गए। यह फैसला प्रमुख बन गया कि पंथक कमेटी जिहड़ी बनी है, पंथक कमेटी ने अगे 29 अप्रैल 1986 ਨੂੰ खालिस्तान का ऐलान किया। ਉਹਦੇ ਵਿੱਚ ਅੱਗੇ ਸੰਘਰਸ਼ ਵਿੱਚ ਤੇਜ਼ੀ आई, पर ਜਿਹੜੇ फैसले 26 जनवरी 1986 ਨੂੰ इस पंथक कमेटी सिरजण तो बगैर होर भी होए सी, अज भी इतिहासक दस्तावेज जिहड़े ने वो आम मिलते आ। तो 26 जनवरी 1986 के सरबत खालसा मौके गुरमते जिहड़े होए वो सारे हरेक दे कोले किताबां च रखे पे, और वो सारे छाई बाई हो गए। पंथक कमेटी वाली गल ही गली प्रमुख रहेगी। फिर बाकी फैसले जिहड़े सी वो प्रबंधकां ने क्यों वसारे, की बनिया, बिल्कुल जिवें 26 जनवरी 1986 वालियां चों कल्ला पंथक कमेटी का गठन वो चीज़ जी रह गई। खालिस्तान के संघर्ष नाल संबंधित गल कल्ली उन्नी रह गई, बाकी गल्लां पासे छड्डतीआं। ਚੱਬੇ वाले सरबत खालसा विच भी जथेदारां वाला मसला ही कल्ला रह गया, बाकी सारे गुरमते, बाकी सारे फैसले लांभे रह गए। ते जे किते इहदे विच ही कुछ बन जांदा, इसे गल ते ही खड़े रह जांदे कि जथेदार जिहड़े थापे गए ने, और अज की तरीक में ਚੱਬੇ वाली धरती ते सरबत खालसा ते विच जिहड़े जथेदार थापे गए सी, उन्हां तो कोई आस, कोई गल नहीं बन। साडे सामने है कि किड्डा वड्डा घटनाक्रम इस मौके वापर रहा, किड्डी वड्डी, माफ करना जी, किड्डी वड्डी इस वेले फतेहगढ़ साहब इकत्तरता होने जा रही है। पर ਚੱਬੇ वाली धरती ते जिहड़े जथेदार साहब थापे गए सी, वो इस सारी गल विचों प्रसंगक नहीं है। उल्टा उन्हां दी कोई गल, कोई बात दिख नहीं रही। भाई जगतार सिंह हवारा वालों जरूर उन्हां दी दित्ती जिहड़ी उन्हां वालों बनाई हुई टीम वालों जरूर कोई उपाले हो रहे ने, वो जेल च बैठे हुए भी कोई ना कोई हथ पल्ला मारी जाते। पर भाई बलजीत सिंह दादूवाल, भाई अमरीक सिंह अजनाला ते भाई ध्यान सिंह बंड ने आपदे हालात इहो जिहे बना लए आ कि इस ਚੱਬੇ वाली धरती ते होण वाले, फतेहगढ़ साहब की धरती ते होण वाले इकट्ठ विच कोई बहुती ज़्यादा उन्हां प्रति कोई नहीं होना। तो यह चाहिदा सी कि बादल दल के थापे हुए जथेदारां तो
ਉਸ ਸਿਸਟਮ ਦੇ ਵਿੱਚੋਂ ਥਾਪੇ ਹੋਏ ਜਥੇਦਾਰਾਂ ਤੋਂ ਤਾਂ ਕੋਈ ਆਸ ਹੀ ਨਹੀਂ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਚੱਬੇ ਦੀ ਧਰਤੀ ਉੱਤੇ ਸਰਬੱਤ ਖਾਲਸਾ ਦੇ ਵਿੱਚ ਸੰਗਤਾਂ ਨੇ ਇੰਨੇ ਭਾਰੀ ਇਕੱਠ ਦੇ ਵਿੱਚ ਜਥੇਦਾਰ ਥਾਪੇ ਸੀ, ਉਹ ਇਸ ਭਾਈ ਦੀਪ ਸਿੱਧੂ ਵਾਲੇ ਘਟਨਾਕ੍ਰਮ ਦੇ ਵਿੱਚ ਬਹੁਤ ਅਹਿਮ ਹੁੰਦੇ। ਸੰਗਤਾਂ ਜਿਹੜੀਆਂ ਉਹ ਉਡੀਕ ਰਹੀਆਂ ਹੁੰਦੀਆਂ ਕਿ ਕੱਲ ਦੇ ਇਕੱਠ ਵਿੱਚ ਸਾਡੇ ਜਥੇਦਾਰ ਸਾਹਿਬ ਸਾਨੂੰ ਕੀ ਕਮਾਨ ਅਗਵਾਈ ਦਿੰਦੇ। ਪਰ ਜਿਵੇਂ ਚੱਬੇ ਵਾਲੀ ਧਰਤੀ ਵਾਲੇ ਫੈਸਲਿਆਂ ਨੇ ਉੱਥੋਂ ਨਿਕਲੇ ਹੋਏ ਜਥੇਦਾਰ ਸਾਹਿਬਾਨ ਨੇ ਨਿਰਾਸ਼ ਕੀਤਾ। ਹੁਣ ਜਦੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਚਰਚਾ ਚੱਲ ਰਹੀ ਆ ਕਿ ਭਾਈ ਦੀਪ ਸਿੱਧੂ ਦੇ ਅੰਤਮ ਅਰਦਾਸ ਵਾਲੇ ਸਮਾਗਮ ਮੌਕੇ ਕੋਈ ਅਹਿਮ ਐਲਾਨ, ਕੋਈ ਅਹਿਮ ਜਥੇਬੰਦੀ, ਕੋਈ ਅਹਿਮ ਪ੍ਰੋਗਰਾਮ ਹੋਣੇ ਚਾਹੀਦੇ ਆ, ਤਾਂ ਮਨ ਦੇ ਵਿੱਚ ਇਹ ਖਦਸ਼ਾ ਸੁਭਾਵਿਕ ਤੌਰ ਤੇ ਆ ਰਿਹਾ ਵੀ ਕਿਤੇ ਕੱਲ ਵਾਲੇ ਇਕੱਠ ਦਾ ਅਸਰ ਵੀ ਚੱਬੇ ਵਾਲੀ ਧਰਤੀ ਤੇ ਹੋਏ ਇਕੱਠ ਵਾਂਗ ਨਾ ਹੋਵੇ। ਉਦੋਂ ਵੀ ਸੰਗਤਾਂ 'ਚ ਰੋਸ ਬੜਾ ਸੀ, ਅੱਜ ਵੀ ਸੰਗਤਾਂ 'ਚ ਰੋਸ ਬੜਾ। ਉਦੋਂ ਵੀ ਸੰਗਤਾਂ ਬੇਸ਼ੁਮਾਰ ਪਹੁੰਚੀਆਂ ਸੀ, ਅੱਜ ਵੀ ਬੇਸ਼ੁਮਾਰ ਸੰਗਤਾਂ ਦਾ ਇਕੱਠ ਹੋਣ ਦੀ ਪੂਰੀ ਸੰਭਾਵਨਾ। ਉਦੋਂ ਵੀ ਬੜੀਆਂ ਵੱਡੀਆਂ ਤੇ ਵੱਡੀਆਂ ਗੱਲਾਂ ਕੀਤੀਆਂ ਗਈਆਂ ਸੀ, ਬੜੇ ਵੱਡੇ ਫੈਸਲੇ ਕੀਤੇ ਗਏ ਸੀ, ਜਥੇਦਾਰ ਤਾਰ ਦਿੱਤੇ ਗਏ ਸੀ। ਕੱਲ ਨੂੰ ਵੀ ਫੈਸਲੇ ਬੜੇ ਵੱਡੇ ਕੀਤੇ ਜਾ ਸਕਦੇ। ਪਰ ਜੇਕਰ ਆਪਾਂ ਜ਼ਮੀਨੀ ਤੌਰ ਤੇ ਵੇਖੀਏ ਤਾਂ ਸਾਨੂੰ ਇਹ ਗੱਲ ਮੰਨਣੀ ਚਾਹੀਦੀ ਆ ਕਿ ਅਸੀਂ ਬਹੁਤਾ ਕਾਰਗਰ ਸਿੱਧ ਨਹੀਂ ਹੋ ਰਹੇ। ਸਾਨੂੰ ਆਪਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਸਾਨੂੰ ਪੂਰਾ ਅਵੈਲਿਊਟ ਕਰਕੇ ਕਿ ਅਸੀਂ ਕਿੱਥੇ ਖੜ ਸਕਦੇ ਹਾਂ, ਸਾਨੂੰ ਇਹ ਗੱਲ ਦੇਖਣੀ ਪਊ। ਕੌਮੀ ਤੌਰ ਦੇ ਉੱਤੇ ਕਿਸੇ ਦੇ ਖਿਲਾਫ ਬੋਲ ਦੇਣਾ ਸੌਖਾ ਜਿਹਾ ਕੰਮ। ਬੜੀ ਮੌਜ ਨਾਲ ਕਿਹਾ ਜਾ ਸਕਦਾ ਕਿ ਭਾਈ ਧਿਆਨ ਸਿੰਘ ਮੰਡ ਫੇਲ ਹੋ ਗਏ, ਦਾਦੂਵਾਲ ਏਦਾਂ ਗਲਤ ਆ, ਜਨਾਲਾ ਏਦਾਂ ਗਲਤ ਆ। ਪਰ ਉਹ ਇਕੱਲੇ ਨਹੀਂ, ਪੂਰੀ ਕੌਮ ਦੀ ਹੀ ਇਸ ਗੱਲ ਦੇ ਵਿੱਚ ਹਾਨੀ ਆ। ਤੇ ਪਹਿਲਾਂ ਜੋ ਬੀਤ ਚੁੱਕਿਆ ਸੋ ਬੀਤ ਚੁੱਕਿਆ। ਹੌਲੀ ਜੇ ਸਮਝ ਲਈਏ ਕਿ ਭਾਈ ਜਿਹੜਾ ਇਕੱਠ ਭਾਈ ਦੀਪ ਸਿੱਧੂ ਦੀ ਯਾਦ 'ਚ ਹੋ ਰਿਹਾ, ਇਹ ਬਿਲਕੁਲ ਇੱਕ ਵਾਰੀ ਫੇਰ ਕੌਮ ਦੇ ਅੰਦਰ ਹੁਲਾਰਾ ਜਾ ਵੱਜਿਆ। ਭਾਈ ਦੀਪ ਸਿੱਧੂ ਨੇ ਆਪਦੀ ਜ਼ਿੰਦਗੀ ਦੇ ਵਿੱਚ ਕਈ ਰੰਗ ਢੰਗ ਦੇਖੇ ਆ, ਕਈ ਪੱਖ ਉਹਦੀ ਜ਼ਿੰਦਗੀ ਦੇ ਨੇ। ਉਹ ਇੱਕ ਕਲਾਕਾਰ ਵੀ ਸੀ, ਉਹ ਇੱਕ ਆਮ ਸਾਡੇ ਜਿਵੇਂ ਪੇਂਡੂ ਘਰਾਂ 'ਚ ਨੌਜਵਾਨ ਹੁੰਦੇ ਆ ਉਵੇਂ ਵੀ ਸੀ। ਉਹਦੇ ਜੀਵਨ ਦੇ ਵਿੱਚ ਕਈ ਮੋੜ ਘੋੜ ਆਏ, ਕਈ ਗੱਲਾਂ ਨੂੰ ਕੌਮੀ ਨਜ਼ਰੀਏ ਤੋਂ ਜਾਂ ਪੰਥਕ ਨਜ਼ਰੀਏ ਤੋਂ ਨਾਵਾਚਕਤਾ ਕੀ ਉਸ ਤੋਂ ਵੀ ਮਾੜਾ ਮੰਨਿਆ ਜਾ ਸਕਦਾ। ਪਰ ਜੋ ਅੰਤ ਹੈ ਉਹ ਬੜਾ ਚੰਗਾ ਹੋਇਆ। ਉਹਦੇ ਵਿੱਚ ਉਹਦੀ ਹਸਤੀ ਨੇ ਕੌਮ ਦੀ ਜਵਾਨੀ ਨੂੰ ਟੁੰਬਿਆ। ਜਾਣਾ ਤਾਂ ਇੱਕ ਦਿਨ ਉਹਨੇ ਸੀਗਾ ਹੀ, ਜਾਣਾ ਤਾਂ ਸਾਡੇ ਚੋਂ ਸਾਰਿਆਂ ਨੇ ਜਾਣਾ। ਪਰ ਜਦੋਂ ਕਿਸੇ ਦੀ ਇਸ ਧਰਤੀ ਤੋਂ ਰੁਖਸਤੀ ਜਿਹੜੀ ਆ ਇੰਨੀ ਅਹਿਮ ਹੋ ਜਾਵੇ ਜਿਵੇਂ ਦੀਪ ਸਿੱਧੂ ਦੀ ਹੋਈ। ਦੀਪ ਸਿੱਧੂ ਨੇ 2 ਸਾਲ ਦੇ ਵਿੱਚ ਹੀ ਬਹੁਤ ਜ਼ਿਆਦਾ ਇਲਜ਼ਾਮ ਝੱਲੇ, ਬਹੁਤ ਜ਼ਿਆਦਾ ਔਖ ਦੇਖੀ। ਖਾਸ ਤੌਰ ਦੇ ਉੱਤੇ ਉਹਦਾ ਉਹ ਦਿਨ ਜਦੋਂ 26 ਜਨਵਰੀ ਵਾਲਾ ਕਾਂਡ ਵਾਪਰਿਆ ਤੇ ਜਦੋਂ ਉਹਨੇ ਦੇਖਿਆ ਕਿ ਪੂਰੀ ਦੀ ਪੂਰੀ ਜਿਹੜੀ ਆ ਕਿਸਾਨ ਲੀਡਰਸ਼ਿਪ ਸਟੇਜ ਤੋਂ ਮੈਨੂੰ ਗੱਦਾਰ ਐਲਾਨ ਰਹੀ ਹੈ, ਜਦੋਂ ਉਹਨੇ ਉਹ ਸਾਰਿਆਂ ਨੂੰ ਵੀ ਆਪਦੇ ਤੋਂ ਪਰਾਂ ਖੜੇ ਦੇਖਿਆ ਜਿਨ੍ਹਾਂ ਨੂੰ ਉਹ ਆਪਦੇ ਮੰਨਦਾ ਸੀ, ਜਿਨ੍ਹਾਂ ਲੋਕਾਂ ਲਈ ਉਹ ਲੜ ਰਿਹਾ ਸੀ, ਜਦੋਂ ਉਹ ਸਾਰਾ ਜਿਹੜਾ ਦਿਨ ਸੀ, ਜਿਹੜੀ ਉਸ ਰਾਤ ਨੂੰ ਇੱਕ ਉਜਾੜ ਦੇ ਥਾਂ ਤੋਂ ਬਹਿ ਕੇ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਕੀਤਾ, ਜਿਹੜੀ ਉਸ ਦਿਨ ਉਹਨੇ ਗੱਲਾਂ ਕੀਤੀਆਂ, ਉਹਦੇ ਵਿੱਚ ਜਿੱਥੇ ਕਈਆਂ ਨੂੰ ਨਿਰਾਸ਼ਾ ਦਿਖਦੀ ਹੋ ਸਕਦੀ ਆ ਕਿ ਬੰਦਾ ਤਾਂ ਟੁੱਟ ਗਿਆ ਜੀ, ਬੰਦਾ ਤਾਂ ਖਿੰਡ ਗਿਆ ਜੀ, ਪਰ ਅਸਲ ਵਿੱਚ ਦੀਪ ਸਿੱਧੂ ਦਾ ਜੀਵਨ ਜਿਹੜਾ ਸੀ ਉਹ ਇੱਕ ਉਹ ਸਮਾਂ ਟਰਨਿੰਗ ਪੁਆਇੰਟ ਸੀ। ਗ੍ਰਿਫਤਾਰੀ ਹੋ ਜਾਂਦੀ ਆ, ਦੀਪ ਸਿੱਧੂ ਜੇਲ੍ਹ ਚਲੇ ਜਾਂਦਾ ਹੈ। ਜੇਲ੍ਹ ਤੋਂ ਬਾਹਰ ਆਉਣ ਵੇਲੇ ਉਹ ਇੱਕ ਹੋਰ ਸਟੈਪ ਅੱਗੇ ਵੱਧ ਗਿਆ ਸੀ। ਉਹਦੀ ਪਿਛਲੀ ਜ਼ਿੰਦਗੀ ਦੇ ਨਾਲੋਂ ਉਹਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਜਾ ਰਿਹਾ ਸੀ। ਕਿਸਾਨ ਮੋਰਚੇ ਦੇ ਅੰਤ ਤੱਕ ਆਉਂਦਿਆਂ ਉਹਨੂੰ ਉਹ ਸਾਰਾ ਕੁਝ ਝੱਲਣਾ ਪਿਆ ਜਿਹੜਾ ਜੇ ਕਿਸੇ ਹੋਰ ਨਾਲ ਵਾਪਰਦਾ ਤਾਂ ਸ਼ਾਇਦ ਉਹ ਖੁਦਕੁਸ਼ੀ ਕਰ ਜਾਂਦਾ। ਪਰ ਧੰਨ ਸੀ ਉਹ ਬੰਦਾ
ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹਨੇ ਕਮਾਲ ਦੀ ਗੱਲ ਇਹ ਕੀਤੀ ਕਿ ਦਿੱਲੀ ਨਾਲ ਸਿੱਖਾਂ ਦਾ ਜਿਹੜਾ ਰਿਸ਼ਤਾ ਹੈ, ਵਿਰੋਧ ਦਾ, ਟਕਰਾਅ ਦਾ, ਜੋ ਖਾਲਸਾ ਰਾਜ ਦੀ ਗੱਲ, ਜੋ ਪੰਥਕ ਮੁੱਦਿਆਂ ਦੀ ਗੱਲ ਹੈ, ਜੋ ਕੌਮ ਦੇ ਮੁੱਦਿਆਂ ਦੀ ਗੱਲ, ਉਹ ਸਾਰੀ ਅੱਜ ਦੀ ਜਵਾਨੀ ਨੂੰ, ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਵਿਚਾਲੇ ਆ, ਜਿਨ੍ਹਾਂ ਨੇ ਬੀਤੇ ਦੌਰ ਦੇ ਵਿੱਚ 1978 ਤੋਂ ਚੱਲੇ ਸੰਘਰਸ਼ ਨੂੰ ਉਸ ਤਰੀਕੇ ਨਾਲ ਨਹੀਂ ਦੇਖਿਆ ਜਿਵੇਂ ਸਾਡੀ, ਜਿਨ੍ਹਾਂ ਦੀ 50-60 ਸਾਲ ਉਮਰ ਆ, ਜਿਨ੍ਹਾਂ ਨੇ ਦੇਖਿਆ। ਸਾਡੇ ਬੇੜਿਆਂ ਦੇ ਵਿੱਚ ਢਾਡੀ, ਰਾਗੀ, ਕਥਾਕਾਰ, ਪ੍ਰਚਾਰਕ, ਉਹ ਸਾਰਾ ਕੁਝ ਕਹਿੰਦੇ ਸੁਣਾਉਂਦੇ ਰਹੇ ਆ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੀਆਂ ਤਕਰੀਰਾਂ ਦੇ ਵਿੱਚੋਂ ਨਿਕਲਦਾ ਸੀ। ਅਸੀਂ ਧਰਮ ਯੁੱਧ ਮੋਰਚੇ ਦੌਰਾਨ ਉਹ ਸਾਰਾ ਕੁਝ ਸਟੇਜਾਂ ਤੋਂ ਸੁਣਿਆ, ਤੇ ਉਹ ਇੰਨੀਆਂ ਵੱਡੀਆਂ ਗੱਲਾਂ ਸੀ ਜਿਹੜੀਆਂ ਖਾਸ ਤੌਰ ਤੇ ਗਿਆਨੀ ਭਰਪੂਰ ਸਿੰਘ ਬਲਵੀਰ, ਉਹਨਾਂ ਦੀ ਇੱਕ ਤਕਰੀਰ, ਜਾਂ ਇਵੇਂ ਹੀ ਭਾਈ ਅਮਰੀਕ ਸਿੰਘ ਦੀਆਂ ਗੱਲਾਂ, ਹੋਰ ਬਹੁਤ ਸਾਰਿਆਂ ਦੇ ਲੇਖ, ਸਰਦਾਰ ਕਪੂਰ ਸਿੰਘ ਦੀਆਂ ਗੱਲਾਂ, ਤੇ ਇਹਨਾਂ ਸਾਰਿਆਂ ਦੇ ਵਿਚਾਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾ ਦੀਆਂ ਧਰਮ ਯੁੱਧ ਮੋਰਚੇ ਦੌਰਾਨ ਤਕਰੀਰਾਂ। ਅੱਜ ਦੇ ਬੱਚਿਆਂ ਨੂੰ, ਅੱਜ ਦੇ ਮਾਹੌਲ ਨੂੰ ਇਹ ਸ਼ਾਇਦ ਅਜੀਬ ਜੀ ਗੱਲ ਲੱਗੇ ਕਿ ਪੁਲਿਸ ਕੋਲੇ, ਪੁਲਿਸ ਵਾਲਿਆਂ ਨੂੰ ਇਹ ਗੱਲ ਕਿ ਭਿੰਡਰਾਂ ਵਾਲੇ ਦੀ ਫੋਟੋ ਸੀ ਇਹਦੇ ਕੋਲ, ਇਹ ਬੜਾ ਖਤਰਨਾਕ ਜੁਰਮ ਲੱਗਦਾ ਪੁਲਿਸ ਵਾਲਿਆਂ ਨੂੰ। ਤੇ ਸੰਤ ਭਿੰਡਰਾਂ ਵਾਲਿਆਂ ਦੀਆਂ ਧਰਮ ਯੁੱਧ ਮੋਰਚੇ ਦੌਰਾਨ ਤਕਰੀਰਾਂ ਜਿਹੜੀਆਂ ਸੀ, ਉਹ AK-47 ਵਾਂਗੂ ਖਤਰਨਾਕ ਮੰਨੀਆਂ ਜਾਂਦੀਆਂ ਸੀ। ਜਿਹੜੇ ਘਰਾਂ ਦੇ ਵਿੱਚ ਛੋਟੇ ਜਿਹੜੇ ਵਾਕਮੈਨ ਜਿਨ੍ਹਾਂ ਨੂੰ ਕਹਿੰਦੇ ਆ, ਕੰਨਾਂ 'ਚ ਲਾ ਕੇ ਟੂਟੀਆਂ ਜੀਆਂ, ਉਹ ਸੁਣਨੇ, ਉਹਦੇ ਵਿੱਚ ਸੰਤਾਂ ਦੀਆਂ ਤਕਰੀਰਾਂ ਸੁਣਨੀਆਂ, ਤੇ ਜਿਵੇਂ ਕੋਈ ਖਤਰਨਾਕ ਚੀਜ਼ ਲੁਕਾਉਣੀ ਹੋਵੇ ਉਵੇਂ ਸੰਤਾਂ ਦੀਆਂ ਕੈਸਟਾਂ ਤੇ ਫੋਟੋਆਂ ਜਿਹੜੀਆਂ ਸੀ ਉਹ ਸੰਭਾਲਦੇ ਸੀਗੇ। ਅੱਜ ਦੇ ਯੁੱਗ ਵਿੱਚ ਜਦੋਂ ਕਿ ਸੋਸ਼ਲ ਮੀਡੀਆ ਉੱਤੇ, YouTube ਦੇ ਉੱਤੇ ਹਰ ਚੀਜ਼ ਅਵੇਲੇਬਲ ਹੈ, ਅੱਜ ਦੇ ਬੱਚਿਆਂ ਨੂੰ ਉਹ ਗੱਲਾਂ ਸ਼ਾਇਦ ਉਵੇਂ ਨਾ ਅਹਿਸਾਸ ਹੋਵੇ, ਪਰ ਬੀਤੇ ਦੌਰ ਵਿੱਚ ਜੋ ਉਸ ਵੇਲੇ ਦੀ ਜਵਾਨੀ ਨੇ ਜੋ ਕੁਝ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀਆਂ ਉਹਨਾਂ ਤਕਰੀਰਾਂ ਨੂੰ ਸੁਣਨ ਸੁਣਾਉਣ ਦੇ ਲਈ ਜਿਵੇਂ ਸਾਧਨ ਕੀਤੇ ਨੇ, ਉਹ ਵੀ ਇੱਕ ਕਮਾਲ ਦੀ ਗੱਲ ਸੀ। ਅੱਜ ਦਾ ਜਿਹੜਾ ਸਮਾਂ ਬਿਲਕੁਲ ਹੋਰ ਹੈ। ਅੱਜ ਦੀ ਜਵਾਨੀ ਜਿਹੜੀ ਆ, ਉਹਨੂੰ ਉਸ ਵੇਲੇ ਦੇ ਜਿਹੜੇ ਆਗੂ ਸੱਜਣ ਸੀ, ਉਸ ਵੇਲੇ ਦੇ ਜਿਹੜੇ ਲੀਡਰ ਸੱਜਣ ਸੀ, ਉਹਨਾਂ ਵਿੱਚ ਉਹੋ ਜਿਹੀ ਭਾਵਨਾ, ਉਹ ਜਿਹੀ ਸ਼ਾਇਦ ਗੱਲ ਬਣਾ ਜਾਪੇ। ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਸਾਡਾ ਬਾਈ ਲੌਂਗੋਵਾਲ ਕਾਂਡ ਵਾਲਾ ਭਾਈ ਗਿਆਨ ਸਿੰਘ ਲੀੜ, ਉਹ ਇੰਨਾ ਸਿੱਧਾ ਸਾਦਾ ਜਿਹਾ ਹੈ ਵੀ ਉਹ ਕਿਸੇ ਪਿੰਡ ਦੇ ਮੋੜ ਤੇ ਬੱਸ ਸਟੈਂਡ ਨੂੰ ਖੜਾ ਹੋਵੇ ਤਾਂ ਸ਼ਾਇਦ ਨਵੇਂ ਮੁੰਡਿਆਂ ਨੂੰ, ਬਾਹਲਿਆਂ ਨੂੰ ਪਤਾ ਵੀ ਨਾ ਲੱਗੇ ਵੀ ਇਹ ਬੰਦੇ ਨੂੰ ਕਿਸੇ ਟਾਈਮ ਫਾਂਸੀ ਦਾ ਹੁਕਮ ਹੋ ਗਿਆ ਸੀ। ਕੌਮ ਦੀਆਂ ਅਰਦਾਸਾਂ ਸਦਕਾ ਉਹ ਫਿਰ ਬਾਅਦ ਚ ਉਮਰ ਕੈਦ ਚ ਬਦਲਿਆ, ਤੇ ਫਿਰ ਬਾਅਦ ਚ ਉਹ ਅੱਜ ਰਿਹਾ ਹੋ ਕੇ ਆਪਦਾ ਜੀਵਨ ਬਸ਼ਰ ਕਰ ਰਿਹਾ। ਪੰਜਾਬ ਭਰ ਦੇ ਵਿੱਚ ਇਹੋ ਜਿਹੇ ਲੱਖਾਂ ਹੀ ਲੋਕ ਨੇ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਬਹੁਤ ਕੁਝ ਝੱਲਿਆ। ਉਹਨਾਂ ਨੇ ਸਿਖਰ ਦੇਖੀ ਆ, ਉਹਨਾਂ ਨੇ ਕੌਮ ਦੀ ਲੜਾਈ ਦੇ ਵਿੱਚ ਭਰਪੂਰ ਯੋਗਦਾਨ ਪਾਇਆ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਨਵੇਂ ਬੱਚੇ ਨੇ, ਉਹਨਾਂ ਨੂੰ ਉਹਨਾਂ ਦੀ ਲੜਾਈ ਦਾ, ਉਹਨਾਂ ਦੇ ਯੋਗਦਾਨ ਦਾ ਨਹੀਂ ਪਤਾ। ਅੱਜ ਦੇ ਮਾਹੌਲ ਦੇ ਵਿੱਚ ਜਿਹੜੇ ਪਿਛਲੇ ਦੌਰ ਦੇ ਯੋਧੇ, ਜੁਝਾਰੂ ਜਰਨੈਲ ਨੇ ਜਾਂ ਜਥੇਬੰਦੀਆਂ ਨੇ, ਉਹਨਾਂ ਦੀ ਅਹਿਮੀਅਤ ਵੀ ਨਹੀਂ ਪਤਾ। ਤੇ ਬਹੁਤ ਸਾਰੀਆਂ ਗੱਲਾਂ ਇਹ ਨੇ ਜਿਹੜੀਆਂ ਅੱਜ ਦੇ ਯੂਥ ਨੂੰ, ਅੱਜ ਦੇ ਬੱਚਿਆਂ ਨੂੰ ਪ੍ਰੈਕਟੀਕਲੀ ਸਮਝ ਨਾ ਹੋਣ ਕਰਕੇ ਉਹ ਕਈ ਵਾਰੀ ਗਲਤ ਗੱਲਾਂ ਵੀ ਕਰ ਜਾਂਦੇ ਆ। ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬੀਤੇ ਦੌਰ ਦੇ ਵਿੱਚ ਜਦੋਂ ਧਰਮ ਯੁੱਧ ਮੋਰਚਾ ਸਿਖਰ ਤੇ ਸੀ, ਉਸ ਮੌਕੇ ਧਰਮ ਯੁੱਧ ਮੋਰਚੇ ਦੌਰਾਨ ਜਦੋਂ ਇੱਕ ਪਾਸੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਫੈਡਰੇਸ਼ਨ ਜਿਹੜੀ ਸੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਸੀ, ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਸੀ ਉਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਕਬੂਲਦੀਆਂ ਸੀ, ਉਹਨਾਂ ਦੇ ਪਿਆਰ ਸਤਿਕਾਰ ਦੇ ਨਾਲ ਚੱਲਦੀਆਂ ਸੀ। ਦੂਜੇ ਪਾਸੇ ਬਿਲਕੁਲ ਉਲਟ ਬੱਬਰ ਖਾਲਸਾ ਵਾਲੇ ਵੀ ਸੀ। ਤੇ ਉਸ ਮੌਕੇ ਕਈਆਂ ਨੂੰ ਲੱਗਦਾ ਹੋਣਾ ਕਿ ਬੱਬਰ ਖਾਲਸਾ ਵਾਲੇ ਬਹੁਤ ਭੈੜੇ ਆ, ਬਹੁਤ ਮਾੜੇ ਆ, ਜਿਹੜੇ ਸੰਤ ਭਿੰਡਰਾਂ ਵਾਲਿਆਂ ਦੀ ਈਨ ਨਹੀਂ ਮੰਨਦੇ, ਇਹ ਉਹਨਾਂ ਨੂੰ
ਚੈਲੰਜ ਕਰਦੇ ਆ, ਉਹਨਾਂ ਦੀ ਅਥਾਰਟੀ ਨੂੰ, ਉਹਨਾਂ ਦੀ ਲੀਡਰਸ਼ਿਪ ਨੂੰ ਨਹੀਂ ਮੰਨਦੇ। ਤੇ ਬਹੁਤ ਸਾਰਿਆਂ ਨੂੰ ਲੱਗਦਾ ਹੋਣਾ ਕਿ ਬੱਬਰ ਖਾਲਸਾ ਵਾਲੇ ਬਹੁਤ ਵਧੀਆ ਨੇ, ਸੰਤ ਭਿੰਡਰਾਂਵਾਲੇ ਬਿਲਕੁਲ ਗਲਤ ਨੇ। ਪਰ ਇਤਿਹਾਸ ਦੀ ਲੋੜ, ਸਿੱਖ ਕੌਮ ਦੀ ਲੋੜ ਦੋਨੇ ਹੀ ਸੀ। ਅੱਜ ਸਾਡੇ ਲਈ ਸੰਤ ਭਿੰਡਰਾਂਵਾਲੇ ਤੇ ਭਾਈ ਸੁਖਦੇਵ ਸਿੰਘ ਬੱਬਰ ਜਾਂ ਬੱਬਰ ਖਾਲਸਾ ਵਾਲੇ ਸਿੰਘ ਇੱਕੋ ਜਿਹੀ ਅਹਿਮੀਅਤ ਰੱਖਦੇ। ਅੱਜ ਸਾਨੂੰ ਪਤਾ ਹੈ ਕਿ ਉਸੇ ਭਾਰਤੀ ਹਕੂਮਤ ਖਿਲਾਫ ਜੰਗ ਸੰਤ ਭਿੰਡਰਾਂਵਾਲਿਆਂ ਨੇ, ਫੈਡਰੇਸ਼ਨ ਵਾਲਿਆਂ ਨੇ, ਭਾਈ ਬਰੀਕ ਸਿੰਘ ਹੁਣਾਂ ਨੇ ਲੜੀ ਹੈ। ਉਸੇ ਦਿੱਲੀ ਦਰਬਾਰ ਨਾਲ ਉਹਦੇ ਜ਼ੁਲਮਾਂ ਦੇ ਖਿਲਾਫ ਬੱਬਰ ਖਾਲਸਾ ਜੂਝਿਆ। ਜਿਹੜੀਆਂ ਹਕੂਮਤ ਦੀਆਂ ਗੋਲੀਆਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਕੀਤਾ, ਉਸੇ ਹਕੂਮਤ ਦੀਆਂ ਗੋਲੀਆਂ ਨੇ ਭਾਈ ਸੁਖਦੇਵ ਸਿੰਘ ਬੱਬਰ ਹੁਣਾਂ ਨੂੰ ਸ਼ਹੀਦ ਕੀਤਾ। ਕੋਈ ਦੋਨਾਂ ਵਿੱਚੋਂ ਘੱਟ ਨਹੀਂ, ਦੋਨੇ ਹੀ ਕੌਮ ਲਈ ਸ਼ਹੀਦ ਹੋਏ। ਇਵੇਂ ਹੀ ਹੋਰ ਹਜ਼ਾਰਾਂ ਲੱਖਾਂ ਨੇ ਜਿਨ੍ਹਾਂ ਨੇ ਜਿਉਂਦੇ ਜੀ ਇੱਕ ਦੂਜੇ ਨਾਲ ਵਿਰੋਧਤਾ ਰੱਖੀ ਹੋਊ, ਟਕਰਾਅ ਰੱਖਿਆ ਹੋਊ, ਤਕਰਾਰ ਹੋਇਆ ਹੋਊ, ਵਿਰੋਧ ਹੋਇਆ ਹੋਊ, ਪਰ ਉਹ ਦੋਨੇ, ਉਹ ਸਾਰੇ ਕੌਮ ਲਈ ਲੜੇ ਤੇ ਦਿੱਲੀ ਲਈ, ਹਕੂਮਤ ਲਈ ਉਹ ਸਾਰੇ ਇੱਕੋ ਜਿਹੇ ਸੀ। ਆਪਸ ਵਿੱਚ ਹੀ ਸਾਡੇ ਫਰਕ ਹੋ ਸਕਦੇ। ਅੱਜ ਵੀ ਸਾਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਜਿਹੜੇ ਕੌਮ ਲਈ ਲੜਦੇ ਮਰਦੇ ਆ, ਇਹ ਸ਼ੇਰ ਬਿਰਤੀ ਵਾਲੇ ਨੇ। ਭੇਡਾਂ ਸਾਰੀਆਂ ਇੱਕੋ ਤਰ੍ਹਾਂ ਸੋਚ ਸਕਦੀਆਂ, ਭੇਡਾਂ ਇੱਕੋ ਜਿਹੀ ਗੱਲ ਕਰਦੀਆਂ। ਸ਼ੇਰ ਜਿਹੜਾ ਹੁੰਦਾ ਉਹ ਛੇਤੀ ਕੀਤੇ ਕਿਸੇ ਦੀ ਈਨੂਨ ਨਹੀਂ ਮੰਨਦਾ। ਸਰਕਸ ਵਾਲੇ ਸ਼ੇਰ ਨਹੀਂ ਹੁੰਦੇ। ਸਰਕਸ ਵਾਲੇ ਤਾਂ ਸਰਕਸ ਦੇ ਮਾਸਟਰ ਦੇ, ਰਿੰਗ ਮਾਸਟਰ ਦੇ ਇਸ਼ਾਰੇ ਤੇ ਨੱਚਦੇ ਆ ਨਾ। ਉਹ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਸਿੰਘ ਨੇ, ਹਰੇਕ ਹੀ ਜਿਹੜਾ ਕੌਮ ਲਈ ਕੁਛ ਕਰ ਰਿਹਾ, ਸਾਨੂੰ ਹਰੇਕ ਦੀ ਕਦਰ ਕਰਨੀ ਚਾਹੀਦੀ। ਇਹ ਕਹਿਣਾ ਕਿ ਜਿਹੜਾ ਫਲਾਣੇ ਨੂੰ ਮੰਨਦਾ ਨਹੀਂ, ਜਿਹੜਾ ਫਲਾਣੇ ਦੀ ਅਧੀਨਗੀ ਨਹੀਂ ਮੰਨਦਾ, ਉਹ ਗਲਤ ਆ, ਉਹ ਗਦਾਰ ਆ, ਏਦਾਂ ਬਿਲਕੁਲ ਨਹੀਂ ਹੁੰਦਾ। ਜਿਹੜੇ ਲੋਕ ਕਿਸੇ ਇੱਕ ਧਿਰ ਨੂੰ ਇੰਨਾ ਜ਼ਿਆਦਾ ਮਹਾਨ ਤੇ ਵੱਡਾ ਮੰਨ ਲੈਣ ਕਿ ਦੂਜੇ ਉਹਨੂੰ ਸਾਰੇ ਗਲਤ ਲੱਗਣ, ਦੂਜੇ ਉਹਨੂੰ ਗਦਾਰ ਲੱਗਣ, ਇਹ ਸੋਚ ਬੜੀ ਖਤਰਨਾਕ ਆ। ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਵਿੱਚੋਂ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਬਿਮਾਰੀ ਨੇ ਗਰਸ ਲਿਆ ਕਿ ਜਿਹੜਾ ਫਲਾਨਾ ਲੀਡਰ ਆ ਸਾਡਾ ਖਾਲਿਸਤਾਨੀ, ਜਿਹੜੇ ਇਹਦੇ ਨਾਲ ਨੇ ਉਹ ਤਾਂ ਬਹੁਤ ਵਧੀਆ ਨੇ, ਜਿਹੜੇ ਇਹਦੇ ਨਾਲ ਨਹੀਂ ਉਹ ਮਾੜੇ। ਜਿਹੜਾ ਫਲਾਨੀ ਜਥੇਬੰਦੀ ਆ ਨਾ, ਮੈਂ ਇਸ ਜਥੇਬੰਦੀ ਨਾਲ ਆ, ਤੇ ਜਿਹੜੇ ਇਸ ਜਥੇਬੰਦੀ ਨਾਲ ਆ ਜਾਂ ਇਸ ਜਥੇਬੰਦੀ ਦੀ ਹਮਾਇਤ ਕਰਦੇ ਆ, ਉਹ ਤਾਂ ਬਹੁਤ ਵਧੀਆ ਸਿੱਖ ਨੇ, ਬਾਕੀ ਸਾਰੇ ਗਦਾਰ ਨੇ। ਇਹ ਗੱਲ ਬਹੁਤ ਖਤਰਨਾਕ ਹੈ। ਇਹ ਸਬਕ ਨਵੀਂ ਪੀੜ੍ਹੀ ਨੂੰ ਖਾਸ ਤੌਰ ਤੇ ਸਿੱਖਣ ਦੀ ਲੋੜ ਹੈ। ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਦੀਪ ਸਿੱਧੂ ਦੇ ਹਮਾਇਤੀ ਜਾਂ ਦੀਪ ਸਿੱਧੂ ਦੇ ਪੱਖ ਵਿੱਚ ਲਿਖਣ ਵਾਲੇ ਬਹੁਤ ਸਾਰੇ ਇਹੀ ਗਲਤੀ ਕਰ ਰਹੇ ਨੇ ਕਿ ਜਿਹੜੇ ਫਲਾਣੇ ਬੰਦੇ ਆ ਜੀ ਕੌਮ ਦੇ ਵਿੱਚ, ਫਲਾਣੀਆਂ ਜਥੇਬੰਦੀਆਂ ਨੇ, ਇਹ ਤਾਂ ਗਦਾਰ ਨੇ, ਇਹਨਾਂ ਨੇ ਦੀਪ ਸਿੱਧੂ ਦਾ ਸਾਥ ਨਹੀਂ ਦਿੱਤਾ ਜੀ। ਭਾਈ ਏਦਾਂ ਨਹੀਂ ਹੁੰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਵਿਨੋਦ ਸਿੰਘ ਦੋਨਾਂ ਦੀ ਗੁਰਦਾਸ ਨੰਗਲ ਦੀ ਗੜੀ ਵਾਲੀ ਤਕਰਾਰ ਸੰਤਰਾਮ ਉਦਾਸੀ ਲਿਖਦਾ ਹੈ। ਜਦੋਂ ਬਾਬਾ ਵਿਨੋਦ ਸਿੰਘ ਕਹਿੰਦੇ ਆ ਵੀ ਇਸ ਤਾਂ ਜਾਣਾ ਹੈ, ਕਹਿੰਦਾ ਤੁਸੀਂ ਜਾਣਾ ਤਾਂ ਜਾਓ ਵਿਨੋਦ ਸਿੰਘਾ, ਭਾਣਾ ਕਰਾਂਗੇ ਅਸੀਂ ਮਨਜ਼ੂਰ ਭਾਈ, ਭੀੜਾਂ ਵਿੱਚ ਦੱਬ ਕੇ ਹੋਰ ਭਿੜਨਾ ਹੈਗਾ ਸਿੰਘਾਂ ਦਾ ਪਹਿਲਾ ਦਸਤੂਰ ਭਾਈ। ਬੜੀ ਲੰਬੀ ਚੌੜੀ ਕਵਿਤਾ। ਪਰ ਬਾਬਾ ਵਿਨੋਦ ਸਿੰਘ ਜਿਹੜੇ ਸੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਸੀ, ਉਹਨਾਂ ਨੇ ਕੌਮ ਦੀ ਲੜਾਈ ਜਿਹੜੀ ਆ ਉਹ ਲੜੀ ਸੀ। ਇਵੇਂ ਹੀ ਭਾਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ, ਦੋਨਾਂ ਦੀ ਤਕਰਾਰ ਚੱਲਦੀ ਰਹੀ ਹੈ, ਪਰ ਦੋਨੇ ਹੀ ਸਾਡੇ ਕੌਮ ਦੇ ਹੀਰੋ ਸੀ, ਅੱਜ ਵੀ ਹੀਰੋ ਆ। ਇਹੋ ਜਿਹੇ ਬੇਅੰਤ ਗੁਰਸਿੱਖ ਪਿਆਰੇ ਨੇ। ਅਖਾੜਕੂ ਸਿੱਖ ਸੰਘਰਸ਼ ਦੌਰਾਨ ਬੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਹੋਈਆਂ ਨੇ, ਕੌਮ ਲਈ ਲੜੇ, ਕੌਮ ਲਈ ਮਰੇ। ਆਪਸ ਵਿੱਚ ਨਹੀਂ ਸੀ ਸੁਰਮੇਲ ਬਣਦੀ, ਉਹ ਗੱਲ ਵੱਖਰੀ। ਆ ਜਿਹੜੀਆਂ ਇੰਨੀਆਂ ਸਾਡੀਆਂ ਖਾਲਿਸਤਾਨੀ ਖਾੜਕੂ ਜਥੇਬੰਦੀਆਂ ਬਣੀਆਂ, ਉਹ ਕਾਹਦੇ ਚੋਂ ਬਣੀਆਂ? ਉਹ ਇਸੇ ਗੱਲ ਚੋਂ ਬਣੀਆਂ ਕਿ ਜਦੋਂ ਇੱਕ ਜਥੇਬੰਦੀ ਨਾਲ ਜਾਂ ਇੱਕ ਵਿਅਕਤੀ ਨਾਲ ਜਾਂ ਕਿਸੇ ਗਰੁੱਪ ਨਾਲ ਕਿਸੇ ਦੀ ਸੁਰ ਨਹੀਂ ਰਲਦੇ, ਉਹਨਾਂ ਨੇ ਨਵੀਂ ਜਥੇਬੰਦੀ ਬਣਾ ਲਈ। ਪਰ ਲੜੇ ਤਾਂ ਕੌਮ ਲਈ ਸੀ, ਲੜੇ ਤਾਂ ਮਰੇ ਤਾਂ ਉਹ ਉਸੇ ਦੁਸ਼ਮਣ ਦੀ ਗੋਲੀ ਨਾਲ ਸੀ। ਸੋ ਇਹ ਕਹਿਣਾ ਕਿ ਜਿਹੜੇ ਬੱਬਰ ਖਾਲਸਾ ਨੇ ਉਹੀ ਇਕੱਲੇ ਘੈਂਟ ਸਿੱਖ ਨੇ, ਬਾਕੀ ਸਾਰੇ ਸਿੱਖ ਜਿਹੜੇ ਨੇ ਉਹ ਗਦਾਰ ਨੇ, ਇਹ ਨਹੀਂ, ਇਹ ਹੋਇਆ ਵੀ ਨਹੀਂ ਉਦੋਂ। ਨਾ ਹੀ ਕਿਸੇ ਖਾਲਿਸਤਾਨ ਕਮਾਂਡੋ ਫੋਰਸ ਵਾਲੇ ਨੇ ਕਿਹਾ ਵੀ ਜਿਹੜੀਆਂ ਬਾਕੀ ਜਥੇਬੰਦੀਆਂ ਨੇਗੀਆਂ। ਉਲਟਾ ਆਪਾਂ ਨੂੰ ਇਹ ਪਤਾ ਕਿ ਸਾਰੀਆਂ ਜਥੇਬੰਦੀਆਂ ਨੂੰ ਸਾਂਝੇ ਰੂਪ ਵਿੱਚ ਚਲਾਉਣ ਦੇ ਲਈ ਯਤਨ ਹੁੰਦੇ ਰਹੇ ਵੀ ਠੀਕ ਆ, ਆਪੋ ਆਪਦੀਆਂ ਜਥੇਬੰਦੀਆਂ ਆਪੋ ਆਪਦੇ ਆਗੂ ਦੀ ਕਮਾਂਡ ਹੇਠ ਵੀ ਚੱਲੋ, ਪਰ ਸਾਂਝੀ ਜਿਹੜੀ ਹੈਗੀ ਆ ਲੜਾਈ ਆਪਾਂ ਲੜਨੀ।
ਅੱਜ ਮਾਹੌਲ ਬਿਲਕੁਲ ਹੋਰ ਬਣਾਇਆ ਜਾ ਰਿਹਾ ਔਰ ਇਹ ਮਾਹੌਲ ਸਾਨੂੰ ਲੈ ਬੈਠੂਗਾ। ਇਹ ਸ਼ੁਰੂ ਵਿੱਚ ਹੀ ਅਜੇ ਭੋਗ ਪੈਣਾ ਤੇ ਸੋਸ਼ਲ ਮੀਡੀਆ ਤੇ ਵਾਰ-ਵਾਰ ਲਿਖਿਆ ਜਾ ਰਿਹਾ ਕਿ ਭੋਗ ਪੈ ਲੈਣ ਤੋਂ ਫਿਰ ਦੇਖਦੇ। ਕੀ ਦੇਖਣਾ? ਇਉਂ ਲੱਗਦਾ ਜਿਵੇਂ ਭੋਗ ਪੈਣ ਤੋਂ ਬਾਅਦ ਵਿੱਚ ਪੰਥਕ ਸਫਾਂ ਦੇ ਵਿੱਚ ਇੱਕ ਬਹੁਤ ਭਾਰੀ ਜਿਹੜਾ ਹੈਗਾ ਘਸਮਾਨ, ਆਪਸ ਵਿੱਚ ਹੀ ਕਾਟੋ ਕਲੇਸ਼ ਦਾ, ਕਰਤਾਰ ਕੁਸ਼ੀ ਦਾ ਮਾਹੌਲ ਜਿਹੜਾ ਹੈਗਾ ਉਹ ਬਣੇਗਾ। ਭਾਈ ਦੀਪ ਸਿੱਧੂ, ਉਹਦੀ ਜੇ ਗੱਲ ਕਰੀਏ, ਉਹਨੇ ਤਾਂ ਕਮਾਲ ਕਰਤੀ। ਉਹਨੂੰ ਪਤਾ ਸੀ ਕਿ ਮੇਰੇ ਕਈ ਗੱਲਾਂ ਦੇ ਵਿੱਚ ਇਹਨਾਂ ਨਾਲ ਵਖਰੇਵੇਂ ਨੇ। ਉਹਨੂੰ ਪਤਾ ਸੀ, ਅਹਿਸਾਸ ਸੀ ਕਿ ਮੈਂ ਅਜੇ ਇਸ ਫੀਲਡ 'ਚ ਨਵਾਂ ਪੈਰ ਧਰਿਆ ਤੇ ਇਹਨਾਂ ਪੁਰਾਣੇ ਸਾਰੇ ਸੂਝਵਾਨ ਜਾਂ ਇਹਨਾਂ ਪਹਿਲੋਂ ਚੱਲ ਰਹੇ ਜਥੇਬੰਦੀਆਂ ਨਾਲ, ਆਗੂਆਂ ਨਾਲ ਮੈਂ ਕਿਵੇਂ ਵਰਤਣਾ। ਭਾਈ ਪਲਵਿੰਦਰ ਸਿੰਘ ਤਲਵਾੜਾ ਉਹਨਾਂ ਦਾ ਕਰੀਬੀ ਸਾਥੀ ਰਿਹਾ, ਸਹਿਯੋਗੀ ਰਿਹਾ। ਦੋਨਾਂ ਦੀ ਯਾਰੀ, ਦੋਨਾਂ ਦੀ ਸਾਂਝ ਇਸ ਸੰਘਰਸ਼ ਦੌਰਾਨ ਲੋਕਾਂ ਨੇ ਦੇਖੀ ਆ ਕਿ ਜਦੋਂ ਭਾਈ ਦੀਪ ਸਿੱਧੂ ਜੇਲ੍ਹ ਫੜ ਕੇ ਅੰਦਰ ਕੀਤਾ ਗਿਆ, ਉਦੋਂ ਭਾਈ ਪਲਵਿੰਦਰ ਸਿੰਘ ਤਲਵਾੜਾ ਉਹਦੇ ਹੱਕ ਵਿੱਚ ਦਹਾੜਦਾ ਸੀ ਤੇ ਜਦੋਂ ਭਾਈ ਦੀਪ ਸਿੱਧੂ ਜਿਹੜਾ ਹੈ ਉਹਨੇ ਦੇਖਿਆ ਕਿ ਤਲਵਾੜੇ ਨੂੰ ਅੰਦਰ ਕਰਤਾ ਤਾਂ ਉਹਨੇ ਵੀ ਪੂਰਾ ਗੱਜ ਵੱਜ ਕੇ ਉਹਦਾ ਬਾਅਦ 'ਚ ਸਾਥ ਸਹਿਯੋਗ ਦਿੱਤਾ। ਉਹ ਅੱਜ ਭਾਈ ਪਲਵਿੰਦਰ ਸਿੰਘ ਤਲਵਾੜੇ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ, ਉਹ ਕਹਿ ਰਹੇ ਸੀ ਕਿ ਮੇਰੀ ਡਿਊਟੀ ਲਾ ਦਿੱਤੀ ਸੀਗੀ ਕਿ ਆ ਵੋਟਾਂ ਤੋਂ ਬਾਅਦ ਵਿੱਚ ਆਪਾਂ ਦਲ ਖਾਲਸਾ ਨਾਲ, ਭਾਈ ਦਲਜੀਤ ਸਿੰਘ ਬਿੱਟੂ ਨਾਲ ਤੇ ਹੋਰ ਕਈ ਸ਼ਖਸੀਅਤਾਂ ਨਾਲ ਤੇ ਕਈ ਜਥੇਬੰਦੀਆਂ ਨਾਲ ਆਪਾਂ ਵਿਚਾਰ ਚਰਚਾ ਕਰਕੇ ਕੋਈ ਸਾਂਝੇ ਪ੍ਰੋਗਰਾਮ ਕਰਨੇ ਆ। ਤੇ ਉਹ ਪਲਵਿੰਦਰ ਸਿੰਘ ਤਲਵਾੜਾ ਦੱਸ ਰਿਹਾ ਸੀਗਾ ਕਿ ਸਾਡੀ ਭਾਈ ਕੰਵਰਪਾਲ ਸਿੰਘ ਬਿੱਟੂ ਨਾਲ ਵੀ ਗੱਲਬਾਤ ਇਸ ਮਸਲੇ ਤੇ ਹੋ ਚੁੱਕੀ ਸੀ, ਭਾਈ ਦਲਜੀਤ ਸਿੰਘ ਬਿੱਟੂ ਨਾਲ ਵੀ ਹੋ ਚੁੱਕੀ ਸੀ। ਦਲ ਖਾਲਸਾ ਨਾਲ ਜਾਂ ਇਉਂ ਕਹੀਏ ਕਿ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੰਵਰਪਾਲ ਸਿੰਘ ਬਿੱਟੂ ਨਾਲ, ਇਹ ਤੋਂ ਬਿਨਾਂ ਹੋਰ ਵੀ ਕੀ ਪਤਾ ਕਿੰਨਾ ਕਿੰਨਾ ਨਾਮ ਦੀ ਗੱਲ ਹੋ ਚੁੱਕੀ ਸੀ। ਉਹਦਾ ਭਾਈ ਤਲਵਾੜਾ ਜੀ ਬਿਹਤਰ ਦੱਸ ਸਕਦੇ ਆ। ਪਰ ਇਹ ਜਦੋਂ ਮੈਂ ਗੱਲ ਸੁਣੀ ਮੈਨੂੰ ਬੜਾ ਵਧੀਆ ਲੱਗਿਆ ਕਿ ਭਾਈ ਦੀਪ ਸਿੱਧੂ ਨੂੰ ਜੇਕਰ ਸਮਾਂ ਹੋਰ ਮਿਲ ਜਾਂਦਾ, ਕੁਦਰਤ ਉਹਨਾਂ ਨੂੰ, ਸੱਚੇ ਪਾਤਸ਼ਾਹ ਉਹਨਾਂ ਨੂੰ ਹੋਰ ਲੰਮੀ ਆਰਜੂ ਬਖਸ਼ ਦੇ। ਕਿਉਂਕਿ ਆਪਾਂ ਸਾਰੇ ਇਹੀ ਕਹਿੰਦੇ ਆ ਜਦੋਂ ਅਰਦਾਸ ਕਰਦੇ ਆ ਕਿ ਫਲਾਨਾ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਵੱਲੋਂ ਬਖਸ਼ੇ ਹੋਏ ਸਵਾਸਾਂ ਦੀ ਪੂੰਜੀ ਜਿਹੜੀ ਆ ਉਹ ਖਰਚ ਕੇ ਇਸ ਧਰਤੀ ਤੋਂ ਚੜ੍ਹਾਈ ਕਰ ਗਿਆ। ਤਾਂ ਆਪਾਂ ਤਾਂ ਇਹੀ ਕਹਾਂਗੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਤਰੀਕੇ ਨਾਲ ਲਿਖੀ ਸੀ ਉਵੇਂ ਗੱਲ ਹੋਈ ਆ। ਪਰ ਜਿਹੜਾ ਸਮਾਂ ਉਹਨਾਂ ਨੂੰ ਕਿਤੇ ਹੋਰ ਮਿਲ ਜਾਂਦਾ ਤਾਂ ਅੱਜ ਜਿਵੇਂ ਕੁਝ ਲੋਕਾਂ ਨੇ ਇਹ ਫੜਿਆ ਹੋਇਆ ਕੰਮ ਕਿ ਆਪਾਂ ਇਹਨਾਂ ਜਥੇਬੰਦੀਆਂ ਦੀ, ਇਹਨਾਂ ਵਿਅਕਤੀਆਂ ਦੀ ਕਰਤਾਰ ਕੁਸ਼ੀ, ਪਾਟੋ ਧਾੜ, ਨਫ਼ਰਤ, ਇੱਥੋਂ ਤੱਕ ਕਿ ਅਸੀਂ ਤਾਂ ਇਹੀ ਸੁਣਦੇ ਸਮਝਦੇ ਰਹੇ ਹਾਂ ਸਾਰੇ ਦੁਨੀਆ 'ਚ ਕਿ ਭਾਈ ਅਜਮੇਰ ਸਿੰਘ ਦਾ, ਭਾਈ ਅਜਮੇਰ ਸਿੰਘ ਦੇ ਵਿਚਾਰਾਂ ਦਾ ਭਾਈ ਦੀਪ ਸਿੱਧੂ ਤੇ ਬੜਾ ਅਸਰ ਸੀ। ਔਰ ਸਾਫ਼ ਦਿਖਦਾ ਸੀ, ਆਮ ਲੋਕ ਇੱਥੇ ਜਿਹੜੇ ਵਿਰੋਧੀ ਸੀ ਉਹ ਕਹਿੰਦੇ ਹੁੰਦੇ ਸੀ ਕਿ ਦੀਪ ਸਿੱਧੂ ਤਾਂ ਅਜਮੇਰ ਸਿੰਘ ਦਾ ਸਿਖਾਇਆ ਹੋਇਆ ਬੋਲਦਾ, ਜਿਹੜਾ ਕੁਛ ਅਜਮੇਰ ਸਿੰਘ ਨੇ ਆਪਣੀਆਂ ਕਿਤਾਬਾਂ 'ਚ ਲਿਖਿਆ ਇਹ ਭਾਈ ਦੀਪ ਸਿੱਧੂ ਉਹ ਬੋਲੀ ਜਾਂਦਾ। ਇਹੋ ਜਿਹੀਆਂ ਗੱਲਾਂ, ਇਹੋ ਜਿਹਾ ਸਾਰਾ ਕੁਛ ਜਿਨ੍ਹਾਂ ਸ਼ਖਸੀਅਤਾਂ ਦੇ ਨਾਲ ਭਾਈ ਦੀਪ ਸਿੱਧੂ ਨੇ ਸੁਰ ਸਾਂਝ ਬਣਾ ਕੇ ਕੋਈ ਵੱਡੇ ਪੜਾਂਗ ਪੱਟਣ ਦੇ ਫੈਸਲੇ ਲਏ ਹੋਏ ਸੀ। ਕਮਾਲ ਦੀ ਗੱਲ ਆ ਕਿ ਹੁਣ ਮਾਹੌਲ ਇਹ ਬਣਾਇਆ ਜਾ ਰਿਹਾ ਕਿ ਭੋਗ ਤੋਂ ਬਾਅਦ ਵਿੱਚ ਭਾਈ ਦੀਪ ਸਿੱਧੂ ਦੇ ਹਮੈਤੀ ਤੇ ਇਹਨਾਂ ਸਾਰੀਆਂ ਜਥੇਬੰਦੀਆਂ ਦੇ, ਇਹਨਾਂ ਆਗੂਆਂ ਦੇ ਵਿਚਾਲੇ ਕੋਈ ਜਿਵੇਂ ਜੰਗ ਛਿੜਨ ਜਾ ਰਹੀ ਹੋਵੇ। ਇਹ ਬਹੁਤ ਮੰਦਭਾਗਾ ਤੇ ਮਾੜਾ ਮਾਹੌਲ ਹੈ। ਇਸ ਮਾਹੌਲ ਦੇ ਬਾਰੇ ਬੋਲਣ ਵਾਲੇ ਹਰੇਕ ਬੰਦੇ ਨੂੰ ਡਰ ਲੱਗਿਆ ਪਿਆ ਕਿ ਜੇ ਮੈਂ ਇਹ ਗੱਲਾਂ ਕਹੀਆਂ, ਜੇ ਮੈਂ ਜੰਗ ਨੂੰ, ਇਸ ਮਾਹੌਲ ਨੂੰ, ਖਾਨਾ ਜੰਗੀ ਨੂੰ, ਇਸ ਪਾਟੋ ਧਾੜ ਨੂੰ, ਇਸ ਨਫ਼ਰਤ ਭਰੇ ਮਾਹੌਲ ਨੂੰ ਰੋਕਣ ਲਈ ਕੋਈ ਯਤਨ ਕੀਤੇ ਤਾਂ ਪਤਾ ਨਹੀਂ ਮੈਨੂੰ ਕੀ ਕੋਈ ਕਹਿ ਦੂਗਾ। ਜਦੋਂ ਇਸ ਮਾਹੌਲ ਬਾਰੇ, ਇਸ ਗੱਲਬਾਤ ਬਾਰੇ ਕਿ ਟਕਰਾਅ ਵੱਧ ਰਿਹਾ, ਮੈਨੂੰ ਪਤਾ ਲੱਗਿਆ, ਮੈਂ ਤੋਂ ਜਿੱਥੇ ਜਿੱਥੇ ਹੋ ਸਕਿਆ ਜੋ ਵੀ ਸਾਤੋਂ ਯਤਨ ਹੋਣੇ ਚਾਹੀਦੇ ਸੀ ਅਸੀਂ ਕੀਤੇ। ਉਹ ਅੱਜ ਬਹੁਤ ਸਾਰੇ ਥਾਵਾਂ ਦੇ ਉੱਤੇ ਚਰਚਾ ਵੀ ਸਾਰਾ ਦਿਨ ਚੱਲਦੀ ਰਹੀ, ਪਰ ਮੇਰੇ ਤੋਂ ਰਹਿ ਨਹੀਂ ਹੋਇਆ। ਮੇਰਾ ਦਿਲ ਇਸ ਗੱਲ ਨੂੰ ਨਹੀਂ ਮੰਨਿਆ ਕਿ ਚੁੱਪ ਕਰਕੇ ਬਹਿ ਜਾਓ। ਯਤਨ ਕੀਤੇ ਅੱਜ ਕਾਫੀ। ਇਸ ਗੱਲ ਦੀ ਮੈਨੂੰ ਤਸੱਲੀ ਹੈ ਕਿ ਹਾਂ ਪੱਖੀ ਗੱਲਾਂ ਹੋਈਆਂ ਨੇ। ਪਹਿਲੋਂ ਜਿਹੜੇ ਕੁਝ ਸੱਜਣਾ ਵੱਲੋਂ ਲਿਖਿਆ ਜਾ ਰਿਹਾ ਸੀ ਕਿ ਫਲਾਨਾ ਜੇ ਭੋਗ ਤੇ ਆਇਆ ਭਾਈ ਦੀਪ ਸਿੱਧੂ ਦੇ, ਫਲਾਣੇ ਨੂੰ ਉੱਥੇ ਵੜਨ ਨਹੀਂ ਦੇਣਾ, ਫਲਾਣੇ ਨੂੰ ਬੋਲਣ ਨਹੀਂ ਦੇਣਾ, ਉਹਨਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਉਹਨਾਂ ਸਾਰਿਆਂ ਨੇ ਇਹ ਗੱਲਾਂ ਮੰਨੀਆਂ ਨੇ। ਲਿਖਿਆ ਵੀ ਹੈ ਬਹੁਤਿਆਂ ਨੇ ਕਿ ਭੋਗ ਤੇ ਜਿਹੜਾ ਵੀ ਆਏਗਾ ਸੰਗਤੀ ਰੂਪ ਦੇ ਵਿੱਚ ਕਿਸੇ ਨੂੰ ਕੁਛ ਨਾ ਕਿਹਾ ਜਾਵੇ। ਫੇਰ ਵੀ
ਇੰਨੀ ਗੱਲ ਲਈ ਤਾਂ ਧੰਨਵਾਦ ਕਰਦਾ ਉਸ ਸੱਚੇ ਪਾਤਸ਼ਾਹ ਦਾ, ਸ਼ੁਕਰਗੁਜ਼ਾਰ ਹਾਂ ਵੀ ਇੰਨੀ ਗੱਲ ਤਾਂ ਚਲੋ ਬਣੀ ਨਾ ਕਿ ਭੋਗ ਦੇ ਮੌਕੇ ਕੋਈ ਟਕਰਾਅ ਨਾ ਹੋ। ਤੇ ਭਾਈ ਦੀਪ ਸਿੱਧੂ ਦੇ ਪਿਆਰ ਕਰਨ ਵਾਲੀ ਸਾਰੀ ਦੁਨੀਆ ਹੀ ਹੈ, ਕੋਈ ਵੀ ਪੰਥ ਵਿੱਚ ਹੈਗਾ ਜਿਹਨੂੰ ਇਹ ਦੁੱਖ ਨਾ ਹੋਇਆ ਹੋਵੇ। ਦੁਨੀਆ ਰੋ ਰਹੀ ਹੈ, ਦੁਨੀਆ ਬਹੁਤ ਜ਼ਿਆਦਾ ਵਿਰਾਗ ਵਿੱਚ ਹੈ। ਕੌਮ ਦਾ ਇੱਕ ਉੱਭਰ ਰਿਹਾ ਹੀਰੋ ਸੀ, ਉਹਨੇ ਅਗਲੇ ਸਮੇਂ ਦੇ ਵਿੱਚ, ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ, ਬਹੁਤ ਲੰਮੇ ਚਿਰ ਤੋਂ ਇਹ ਗੱਲਾਂ ਅਸੀਂ ਕਹਿੰਦੇ ਹਾਂ ਕਿ ਸਾਡੀ ਕੌਮ ਨੂੰ ਨਵੇਂ ਚਿਹਰਿਆਂ ਦੀ ਲੋੜ ਹੈ, ਸਾਡੀ ਕੌਮ ਨੂੰ ਨਵੀਂ ਜਵਾਨੀ ਦੀ ਲੋੜ ਆ। ਔਰ ਜਿਹੜੀ ਇਸ ਵੇਲੇ ਦੀ ਜਵਾਨੀ ਹੈ, ਜੇ ਉਹ ਬੀਤੇ ਦੌਰ ਦੀਆਂ ਜਥੇਬੰਦੀਆਂ ਤੋਂ ਜਾਂ ਬੀਤੇ ਦੌਰ ਦੇ ਆਗੂਆਂ ਤੋਂ ਸੈਟੀਸਫਾਈ ਨਹੀਂ ਹੈ, ਤਾਂ ਜੇ ਨਵੇਂ ਚਿਹਰੇ ਸਾਹਮਣੇ ਆ ਰਹੇ ਨੇ ਤੇ ਪੁਰਾਣਿਆਂ ਦੇ ਤਜਰਬੇ 'ਚ ਪੁਰਾਣਿਆਂ ਬੰਦਿਆਂ ਨਾਲ ਮੇਲ ਜੋਲ ਦੇ ਨਾਲ ਉਹ ਅੱਗੇ ਵਧਣਾ ਚਾਹੁੰਦੇ ਆ, ਤਾਂ ਕੋਈ ਇਹਦੇ 'ਚ ਮਾੜੀ ਗੱਲ ਕੀ ਹੋ ਸਕਦੀ ਹੈ? ਕੌਮ ਦਾ ਸੰਘਰਸ਼ ਤਾਂ ਅੱਗੇ ਰਹਿਣਾ ਹੀ ਹੈ। ਜੇਕਰ ਇੰਦਰਾ ਦੀ ਥਾਂ ਤੇ ਰਾਜੀਵ ਆਇਆ ਸੀ, ਰਾਜੀਵ ਦੀ ਥਾਂ ਤੇ ਰਾਹੁਲ ਆ ਗਿਆ, ਸੁਖਬੀਰ ਬਾਦਲ ਆ ਗਿਆ ਵੱਡੇ ਬਾਦਲ ਦੀ ਥਾਂ ਤੇ, ਬਰਨਾਲੇ ਦੇ ਮੁੰਡੇ ਬਰਨਾਲੇ ਦੀ ਥਾਂ ਤੇ ਆ ਗਏ, ਉਹਨਾਂ ਸਾਰੇ ਰਵਾਇਤੀ ਆਗੂਆਂ ਸਿੱਖ ਆਗੂਆਂ ਦੀ ਥਾਂ ਤੇ ਉਹਨਾਂ ਦੇ ਰਵਾਇਤੀ ਸਿੱਖ ਆਗੂ ਪੈਦਾ ਹੋ ਗਏ। ਕਾਂਗਰਸੀਆਂ ਦੇ, ਭਾਜਪਾਈਆਂ ਦੇ, ਹਰੇਕ ਦੀ ਗਾਹਾਂ ਪੀੜ੍ਹੀ ਆ ਗਈ। ਉਹ ਸਾਡੇ ਪੰਥ ਪ੍ਰਸਤ ਖਾਲਿਸਤਾਨੀ ਸਫਾਂ ਦੇ ਵਿੱਚ ਨਵੀਂ ਪੀੜ੍ਹੀ ਆਉਣੀ ਚਾਹੀਦੀ, ਪਰ ਨਵੀਂ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਨਾਲ ਟਕਰਾ ਜਾਣਾ ਇਹ ਬੜਾ ਖਤਰਨਾਕ ਹੈ। ਮੇਰਾ ਦਿਲ ਰੋਂਦਾ, ਮੈਂ ਉਹ ਗੱਲਾਂ ਕਰਨ ਤੋਂ ਬੋਝ ਕੇ ਚੱਲਦਾ ਕਿਉਂਕਿ ਮਿੰਟ ਲਾਉਂਦੇ ਆ ਸਰਟੀਫਿਕੇਟ ਦੇਣ ਨੂੰ। ਪਰ ਕੱਲ੍ਹ ਦੇ ਭੋਗ ਮੌਕੇ ਸੁੱਖ ਸ਼ਾਂਤੀ ਹੋਊਗੀ, ਇਸ ਗੱਲ ਦੀ ਬੜੀ ਤਸੱਲੀ ਹੈ। ਅਗਲੀ ਜਿਹੜੀ ਗੱਲ ਆ ਹੁਣ ਉਹ ਹੈ ਕਿ ਜਿਵੇਂ ਚੱਬੇ ਵਾਲੇ ਭੋਗ ਤੋਂ ਬਾਅਦ, ਚੱਬੇ ਵਾਲੇ ਸਮਾਗਮ ਤੋਂ ਬਾਅਦ ਵਿੱਚ ਲਏ ਹੋਏ ਫੈਸਲੇ ਜਿਹੜੇ ਸੀ, ਉਹਨਾਂ ਦਾ ਰੰਗ ਰੂਪ ਆਪਾਂ ਦੇਖ ਚੁੱਕੇ ਹਾਂ, ਪਹਿਲਾਂ ਚਰਚਾ ਵੀ ਕੀਤੀ ਆ। ਕੱਲ ਨੂੰ ਇਸ ਭੋਗ ਮੌਕੇ ਇਹੋ ਜਿਹੇ ਫੈਸਲੇ ਲਏ ਜਾਣ ਜਿਹੜੇ ਚੱਬੇ ਵਾਲਿਆਂ ਵਾਂਗੂ ਸਾਨੂੰ ਨਿਰਾਸ਼ ਨਾ ਕਰਨ। ਘੱਟ ਛੋਟਾ ਸੋਚ ਲਓ, ਪਰ ਉਹ ਸੋਚੋ ਜਿਹੜਾ ਆਪਾਂ ਵਾਕਿਆ ਹੀ ਕਰ ਸਕਦੇ। ਉਹ ਬੋਝ ਜੇ ਕੋਈ 2 ਕਿਲੋ ਵਜ਼ਨ ਚੱਕ ਸਕਦਾ, ਕਹਿੰਦੇ ਉਹਨੂੰ 200 ਕਿਲੋ ਨਹੀਂ ਚੁਕਾਉਣਾ ਚਾਹੀਦਾ। ਉਹ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਸਿੱਖ ਆਪਦੀ ਕੌਮ ਨੂੰ ਅੱਜ ਵੀ ਪਿਆਰ ਕਰਦੇ, ਅੱਜ ਵੀ ਉਸ ਇਤਿਹਾਸ ਤੋਂ, ਉਸ ਬਾਣੀ ਤੋਂ, ਹਾਲਾਂਕਿ ਦਿੱਲੀ ਨੇ, ਦੁਸ਼ਮਣ ਨੇ ਕੋਈ ਕਸਰ ਨਹੀਂ ਛੱਡੀ, ਪਰ ਫਿਰ ਵੀ ਅਜੇ ਵੀ ਗੱਲ ਜਿਹੜੀ ਹੈਗੀ ਆ ਉਹ ਚੱਲ ਸਕਦੀ। ਭਾਈ ਦੀਪ ਸਿੱਧੂ ਇੱਕ ਚਿਣਗ, ਇੱਕ ਚੁਆਤੀ, ਇੱਕ ਗੱਲ ਨੂੰ ਹਵਾ ਦੇ ਗਏ, ਉਹਨੂੰ ਅੱਗੇ ਕਿਵੇਂ ਤੋਰਨਾ, ਇਹ ਪੁਰਾਣਿਆਂ ਦੇ ਤਜਰਬੇ ਤੇ ਨਵਿਆਂ ਦੀ ਜੋਸ਼ ਤੇ ਸਰਗਰਮੀ ਦੇ ਨਾਲ ਗੱਲ ਅੱਗੇ ਚੱਲਣੀ ਚਾਹੀਦੀ। ਸੋ ਉਸ ਸੱਚੇ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਜਿੱਥੇ ਭੋਗ ਮੌਕੇ ਸੁੱਖ ਸ਼ਾਂਤੀ ਰਹਿਣ ਦੇ ਵਸੀਲੇ ਬਣੇ ਆ, ਉੱਥੇ ਇਸ ਇਕੱਠ ਵਿੱਚੋਂ ਕੋਈ ਸਾਨੂੰ ਚੰਗੀ ਸੇਧ ਮਿਲੇ, ਚੰਗੀ ਲੀਡਰਸ਼ਿਪ ਮਿਲੇ, ਇਹੀ ਅਰਦਾਸ ਬੇਨਤੀ ਕਰਦੇ ਹੋਏ ਸਮਾਪਤੀ ਕਰਦੇ ਹਾਂ। ਫਿਰ ਮਿਲਾਂਗੇ ਕੱਲ ਭੋਗ ਆ, ਭੋਗ ਤੋਂ ਬਾਅਦ ਵਿੱਚ ਜੋ ਵੀ ਗੱਲ ਹੋਏਗੀ ਉਹ ਸੰਗਤਾਂ ਨਾਲ ਸਾਂਝੀ ਕਰਾਂਗੇ। ਸੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।